ਹੁਣ ਕਹਾਣੀ ਜਿਵੇਂ ਤੁਸੀਂ ਸੁਣੀ ਹੈ, ਮੈਂ ਸਾਬੇ ਸਦਾਰਤ ਦੇ ਹਵਾਲੇ ਕਰਨਾ ਅੱਗੇ ਫੋਰਮ ਕਿ ਉਹ ਗੱਲ ਨੂੰ ਕਹਾਣੀ 'ਤੇ ਵਿਚਾਰ ਅਸੀਂ ਅੱਧੇ ਘੰਟੇ ਦਾ ਇੱਕ ਸੈਸ਼ਨ ਰੱਖਣਾ। ਮੁਕਤਸਰ ਗੱਲ ਕਰੋ, ਲੱਗਦੀ ਬਣਦੀ ਢੁਕਦੀ ਗੱਲ ਸਾਬੇ ਸਦਾਰਤ ਪ੍ਰਧਾਨ ਜੀ ਆਮਰ ਫਰਾਜ਼ ਹੋਰਾਂ ਦੇ ਹੱਥ ਕਰਦਾ ਹੈ। ਮੈਂ ਪਹਿਲੇ ਵੀ ਦੱਸਿਆ ਕਿ ਇੱਕ ਅਫਸਾਨਾ ਹੈ ਔਰ ਫਿਕਸ਼ਨ ਹੈ, ਅਤੇ ਫਿਕਸ਼ਨ ਦੇ ਵਿੱਚ ਉਹ ਸੂਰਤ ਹਾਲ ਕ੍ਰੀਏਟ ਕੀਤੀ ਜਾ ਸਕਦੀ ਹੈ ਔਰ ਕੀਤੀ ਜਾਂਦੀ ਹੈ, ਔਰ ਬੇਸ਼ੁਮਾਰ ਨਾਵਲ ਔਰ ਅਫਸਾਨੇ ਵਿੱਚ ਜਿਹੜੀ ਕਿ ਨਹੀਂ ਹੁੰਦੀ ਜਾਂ ਜਿਹੜੀ ਹੋ ਸਕਦੀ ਹੈ, ਹੋ ਸਕਦਾ ਹੈ ਉਹਨਾਂ ਨੇ ਇੱਕ ਇਮੈਜਨ ਕੀਤਾ ਹੈ। ਜਾਰਜ ਔਰਵੈਲ ਜਿਹੜਾ ਹੈ ਉਹ 50s ਦੇ ਵਿੱਚ 1984 ਨਾਵਲ ਲਿਖਦਾ ਹੈ, ਅਤੇ ਉਹ ਇੱਕ ਐਸੀ ਸੂਰਤ ਜਿਹੜੀ ਕਿ ਉਸ ਲਈ ਐਗਜ਼ਿਸਟ ਨਹੀਂ ਕਰ ਰਹੀ ਸੀ, ਔਰ ਉਹਨੂੰ ਉਹ ਇੱਕ ਇਮੈਜਨ ਕਰਦਾ ਹੈ ਔਰ ਇੱਕ ਨਾਵਲ ਲਿਖ ਦਿੰਦਾ ਹੈ ਜਿਹਦੇ ਵਿੱਚ ਕਿ ਦੱਸਦਾ ਹੈ ਕਿ 1984 ਜਦੋਂ ਆਏਗਾ ਤਾਂ ਇਹ ਸੂਰਤ ਹਾਲ ਹੋਏਗੀ। ਉਹ ਸੂਰਤ ਹਾਲ ਅਗਰਚੇ 1984 ਦੇ ਵਿੱਚ ਤਾਂ ਸ਼ਾਇਦ ਨਹੀਂ ਸੀ ਉਸ ਤਰ੍ਹਾਂ, ਲੇਕਿਨ ਅੱਜ ਹੈਗੀ ਹੈ, ਅਤੇ ਇਸ ਵਾਸਤੇ ਇਹਨੂੰ ਫਿਕਸ਼ਨ ਹੀ ਸਮਝੋ, ਫੇਕ ਨਿਊਜ਼ ਨਹੀਂ। ਇੱਕ ਰਾਈਟਰ ਨੇ ਆਪਣੀ ਇੱਕ ਇਮੈਜੀਨੇਸ਼ਨ ਦੇ ਨਾਲ ਇੱਕ ਸੂਰਤ ਹਾਲ ਕ੍ਰੀਏਟ ਕੀਤੀ ਹੈ। ਤੁਸੀਂ ਇਹਦੇ ਮੌਜ਼ੂ 'ਤੇ, ਇਹਦੇ ਟਰੀਟਮੈਂਟ 'ਤੇ, ਇਹਦਾ ਜਿਹੜਾ ਅਸਲੂਬ ਹੈ, ਇਹਦਾ ਕੰਟੈਂਟ ਹੈ, ਉਹਦੇ ਉੱਤੇ ਗੱਲਬਾਤ ਕਰੋ। ਅਤੇ ਦੂਸਰਾ ਹੈ ਕਿ ਮੈਂ ਗੁਲਨਾਰ ਨੂੰ ਬਹੁਤ ਦਿਨਾਂ ਬਾਅਦ ਦੇਖਿਆ। ਮੈਂ ਕਦੀ ਹਲਕੇ 'ਚ ਇਹੋ ਜਿਹੀ ਹਰਕਤ ਕਰਦਾ ਸੀ ਅਤੇ ਉੱਥੇ ਥੋੜ੍ਹਾ ਜਿਹਾ ਜ਼ਿਆਦਾ ਸੁਣਨਾ ਪੈ ਜਾਂਦਾ ਸੀ ਮੈਨੂੰ ਬਤੌਰ ਸੈਕਟਰੀ। ਅੱਛਾ, ਕੋਈ ਹੋਰ ਸਾਹਿਬ ਮੇਰੇ ਖਿਆਲ ਕਾਫੀ ਤਫਸੀਲ ਨਾਲ ਗੱਲ ਹੋ ਗਈ ਹੈ ਕਹਾਣੀ 'ਤੇ। ਇੱਕ ਤਾਂ ਜ਼ਾਹਿਦ ਹੁਮਾ ਸਾਹਿਬ ਨੇ ਕਿਹਾ ਕਿ ਸ਼ਾਇਦ ਮੇਰੀ ਪਹਿਲੀ ਦੂਜੀ ਟਰਮ 'ਚ ਆਏ ਸੀ, ਨਹੀਂ, ਇਹ ਮੇਰੀ ਕੋਈ 5ਵੀਂ ਟਰਮ ਦੇ ਵਿੱਚ ਆਏ ਸੀ ਹਲਕੇ ਦੇ ਵਿੱਚ, ਅਤੇ 2012 ਦੇ ਵਿੱਚ ਇਹਨਾਂ ਨੇ ਕਹਾਣੀ ਪੜ੍ਹੀ ਸੀ ਪਹਿਲੀ, ਔਰ ਉਰਦੂ 'ਚ ਪੜ੍ਹੀ ਸੀ ਹਲਕੇ ਦੇ ਵਿੱਚ, ਅਤੇ ਉਹ ਬੜਾ ਪਸੰਦ ਕੀਤੀ ਗਈ ਸੀ। ਬਾਅਦ 'ਚੋਂ ਤਰਜਮਾ ਵੀ ਉਹਦਾ ਆਇਆ, ਸ਼ਾਹਿਦ ਸ਼ਦਾਈ ਸਾਹਿਬ ਨੇ ਛਾਪੀ ਵੀ ਸੀ, ਅਤੇ ਉਹ ਵੀ ਕੁਝ ਪਾਰਟੀਸ਼ਨ ਦੇ ਹਵਾਲੇ ਨਾਲ ਸੀ, ਕੁਝ ਐਸੇ ਤਰ੍ਹਾਂ ਦੇ ਮਸਾਇਲ 'ਤੇ। ਅੱਛਾ, ਦੂਸਰੀ ਗੱਲ ਹੈ ਕਿ ਥੋੜ੍ਹੀ ਜਿਹੀ ਮੈਂ ਗੱਲ ਕਹਾਣੀ ਦੇ ਉੱਤੇ ਕਿ ਮੇਰਾ ਖਿਆਲ ਹੈ ਜ਼ੁਹੇਬ ਨੇ ਔਰ ਜਾਵੇਦ ਅਨਵਰ ਸਾਹਿਬ ਨੇ ਵੀ ਜਿਹੜੀ ਗੱਲ ਕੀਤੀ, ਮੈਂ ਥੋੜ੍ਹਾ ਜਿਹਾ ਉਹਦੇ ਨਾਲ ਸਹਿਮਤ ਹਾਂ ਕਿ ਕਹਾਣੀ ਇੰਝ ਲੱਗਦਾ ਜਿਸ ਤਰ੍ਹਾਂ ਦੋ ਕਹਾਣੀਆਂ ਨੇ। ਯਾਨੀ ਅਸਲ 'ਚੋਂ ਪਹਿਲਾ ਹਿੱਸਾ ਵੀ ਇੰਨਾ ਤਫਸੀਲ ਨਾਲ ਹੈ ਕਿ ਜਿਹੜਾ ਸਾਡੇ ਇੱਥੇ ਕਾਨਫਰੰਸ 'ਚ ਹੁੰਦਾ ਹੈ ਜਾਂ ਜਿਸ ਤਰ੍ਹਾਂ ਦੀ ਸਾਡੇ ਕਿ ਉਹਦੇ ਉੱਤੇ ਇੱਕ ਸਟਾਇਰ ਸੀ ਜਿਹੜਾ ਕਿ ਉਹ ਅਲੱਗਾ ਤੋਂ ਇੱਕ ਪੂਰੀ ਕਹਾਣੀ ਬਣਦੀ ਹੈ। ਉਹਦੇ ਵਿੱਚੋਂ ਕੁਛ ਹਿੱਸਾ ਆਗਾਜ਼ ਦਾ, ਕੁਛ ਹਿੱਸਾ ਲੈ ਕੇ ਅਗਰ ਅਗਲਾ ਹਿੱਸਾ ਬੁਣਦੇ ਤਾਂ ਉਹ ਇੱਕ ਅਲੱਗਾ ਤੋਂ ਇੱਕ ਕਹਾਣੀ ਹੈ। ਦੋਵੇਂ ਅਸਲ 'ਚ ਥੋੜ੍ਹਾ ਜਿਹਾ ਸਟਾਇਰ ਹੀ ਹੈ ਦੋਵੇਂ ਹਿੱਸਿਆਂ ਦੇ ਵਿੱਚ, ਲੇਕਿਨ ਉਹ ਵਾਜ਼ਿਹ ਤਕਸੀਮ ਨਜ਼ਰ ਆਉਂਦੀ ਹੈ ਕਿ ਤਫਸੀਲ ਦੇ ਨਾਲ ਜਿਹੜਾ ਪਹਿਲਾ ਹਿੱਸਾ ਲਿਖਿਆ ਗਿਆ ਉਹਨੂੰ ਅਲੱਗਾ ਦੇ ਤੌਰ 'ਤੇ ਵੀ ਇੱਕ ਕਹਾਣੀ ਦੇ ਤੌਰ 'ਤੇ ਲਿਖ ਸਕਦੇ ਸੀ। ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਰਾਈਟ ਹੈ, ਉਹਨਾਂ ਨੇ ਜਿਸ ਤਰ੍ਹਾਂ ਲਿਖਣਾ ਚਾਹਿਆ ਉਹਨਾਂ ਨੇ ਲਿਖਿਆ। ਅਦੀਬ ਦੀ ਇੱਕ ਆਜ਼ਾਦੀ ਵੀ ਹੈ ਕਿ ਉਹ ਕਿਸ ਤਰ੍ਹਾਂ ਉਹਨੂੰ ਲਿਖਣਾ ਚਾਹੁੰਦਾ ਹੈ। ਦੂਸਰਾ ਇਹ ਕਿ ਤਰੱਕੀ ਪਸੰਦ ਜਾਂ ਏਜੰਡਾ ਜਾਂ ਉਹ ਮੈਨੂੰ ਐਸਾ ਨਜ਼ਰ ਨਹੀਂ ਆਇਆ। ਦੇਖੋ, ਮੈਂ ਤਾਂ ਉਹ ਜਿਹੜਾ ਉਹ ਤਰੱਕੀ ਪਸੰਦ ਅਦਬ ਹੈ, ਮੈਂ ਉਹਦੀ ਤਾਂ ਗੱਲ ਨਹੀਂ ਕਰ ਰਿਹਾ, ਲੇਕਿਨ ਕਿਹੜਾ ਅਦਬ ਹੈ ਜਿਹੜਾ ਕਿ ਤਰੱਕੀ ਪਸੰਦ ਨਹੀਂ ਹੁੰਦਾ। ਉਹਨੇ ਇੱਕ ਖਾਸ ਲੋਕਾਂ ਨੇ ਇੱਕ ਖਾਸ ਤਬਕੇ ਨਾਲ ਮਖਸੂਸ ਕਰਕੇ ਬਲਕਿ ਨੁਕਸਾਨ ਪਹੁੰਚਾਇਆ ਅਦਬ ਨੂੰ। ਜਿਹੜਾ ਵੀ ਦੁਨੀਆ ਦਾ ਅੱਛਾ ਅਦਬ ਹੈ ਉਹ ਤਰੱਕੀ ਪਸੰਦ ਹੀ ਹੁੰਦਾ ਹੈ। ਤੁਸੀਂ ਆਪਣੇ ਸਮਾਜ ਤੋਂ ਕੱਟ ਕੇ ਤੇ ਨਹੀਂ ਲਿਖ ਸਕਦੇ, ਤੁਸੀਂ ਆਪਣੇ ਸਮਾਜ ਦੇ ਦਾਇਰੇ 'ਚ ਹੀ ਰਹਿ ਕੇ ਲਿਖਦੇ ਹੋ, ਅਤੇ ਉਹ ਤੋਂ ਬਾਹਰ ਤੇ ਨਹੀਂ ਤੁਸੀਂ ਕੁਝ ਲਿਖ ਸਕਦੇ। ਇਸ ਵਾਸਤੇ ਮੈਨੂੰ ਉਸ ਤਰ੍ਹਾਂ ਪ੍ਰੋਪੇਗੈਂਡਾ ਵਗੈਰਾ ਨਜ਼ਰ ਨਹੀਂ ਆਇਆ, ਬਲਕਿ ਇੱਕ ਖਦਸ਼ਾ, ਇੱਕ ਤਕਲੀਫ ਦਾ ਇਜ਼ਹਾਰ ਉਹਨਾਂ ਨੇ ਕੀਤਾ ਜਿਹੜਾ ਕਿ ਦੋ ਇਸ਼ੂਜ਼ ਦੇ ਉੱਤੇ ਹੈ। ਇੱਕ ਤਾਂ ਜਿਹੜਾ ਕਿ ਅਦੀਬ ਜਿਹੜਾ ਸਾਡਾ ਅੱਜ ਦਾ ਜਾਂ ਸ਼ਾਇਰ ਜਾਂ ਜਿਹੜਾ ਸਕਾਲਰ ਹੈ ਉਹ ਵੀ ਕਿਸ ਤਰ੍ਹਾਂ ਕਰਦਾ ਹੈ ਔਰ ਉਹਦੀਆਂ ਹਰਕਤਾਂ ਕੀ ਨੇ, ਔਰ ਦੂਸਰੇ ਪਾਸੇ ਜਿਹੜਾ ਆਖਰ 'ਚ ਉਹਨਾਂ ਨੇ ਇੱਕ ਸਿਨਾਰੀਓ ਦਿੱਤਾ ਹੈ ਜਿਹੜਾ ਕਿ ਬੜਾ ਇੱਕ ਖਤਰਨਾਕ ਜਿਹਾ ਵੀ ਸੀ, ਜਿਹਦੇ ਵਿੱਚ ਗੁਲਨਾਰ ਨੇ ਵੀ ਥੋੜ੍ਹਾ ਜਿਹਾ ਉਹ ਗੱਲ ਕੀਤੀ ਕਿ ਹੈ ਉਹ ਖਤਰਨਾਕ ਗੱਲ ਕਿ ਮਸਲਨ ਇਹੀ ਗੱਲ ਜਿਹੜੀ ਇਹਨਾਂ ਨੇ ਇਸ ਤਰ੍ਹਾਂ ਕੀਤੀ ਹੈ, ਅਗਰ ਦੂਸਰੇ ਰੁਖ ਨਾਲ ਕਿਆ ਲਿਖ ਸਕਦੇ ਸੀ ਇੱਥੇ। ਦੂਸਰੇ ਜਿਹੜੀ ਅਦਮ ਬਰਦਾਸ਼ਤ ਦੀ ਉਹ ਗੱਲ ਕਰ ਰਹੇ ਨੇ, ਅਤੇ ਇੱਕ ਐਸੇ ਮੁਲਕ 'ਚ ਜਿੱਥੇ ਕਿ ਬਲੈਸਫੇਮੀ ਦੇ ਸਖਤ ਤਰੀਨ ਲਾਜ਼ ਮੌਜੂਦ ਨੇ, ਉੱਥੇ ਤੁਸੀਂ ਦੂਸਰੇ ਕੋਲੋਂ ਇਹ ਤਵੱਕੋ ਕਰੋ ਕਿ ਉਹ ਉਸ ਗੱਲ 'ਤੇ ਜਿਹੜਾ ਉਹ ਇਤਰਾਜ਼ ਨਾ ਕਰੇ ਜਾਂ ਉਹ ਬਰਦਾਸ਼ਤ ਦਾ ਮੁਜ਼ਾਹਰਾ ਕਰੇ, ਮੇਰਾ ਖਿਆਲ ਹੈ ਕਿ ਨਹੀਂ। ਤੀਸਰੀ ਗੱਲ ਹੈ ਕਿ ਜਿਹੜਾ ਕਹਾਣੀ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਦੱਸਿਆ ਜਿਹੜਾ ਕਿ ਲਕੀਰ ਦੇ ਮੁਤਅਲਕ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਉਹ ਇੱਕ ਹੋ ਚੁੱਕਿਆ ਔਰ ਉਸ ਤੋਂ ਮੁਫਰ ਨਹੀਂ, ਔਰ ਮੇਰਾ ਖਿਆਲ ਹੈ ਕਿ ਉਹ ਹੁਣ ਉਹਦੇ ਉੱਤੇ ਇੱਕ ਬਾਰ-ਬਾਰ ਕਹਿਣਾ ਕਿ ਇਹ ਗਲਤ ਹੋਇਆ ਹੈ, ਫਲਾਨਾ ਹੋਇਆ, ਮੇਰਾ ਨਹੀਂ ਖਿਆਲ ਕਿ ਉਹ ਗੱਲ ਸਹੀ ਹੈ। ਅਤੇ ਕਹਾਣੀ ਦੇ ਵਿੱਚ ਖੁਦ ਇੱਕ ਕੰਟਰਾਡਿਕਸ਼ਨ ਮੌਜੂਦ ਹੈ ਕਿ ਅਗਰ ਜਿਸ ਪਾਸੇ ਉਹਨਾਂ ਨੇ ਸ਼ੁਰੂ 'ਚ ਇਸ਼ਾਰਾ ਕੀਤਾ ਕਿ ਨਹੀਂ ਜੀ ਬੜਾ ਅਮਨ ਸੀ ਅਤੇ ਬੜਾ ਚੈਨ ਨਾਲ ਸਾਰੇ ਇੱਕੋ ਜਿਹੇ 'ਤੇ ਹੈਗੇ ਸੀ ਅਤੇ ਰਹਿ ਰਹੇ ਸੀ,
ਤੇ ਦੂਸਰੇ ਹਿੱਸੇ ਦੇ ਵਿੱਚ ਤੇ ਉਹ ਆਪੇ ਹੀ ਉਹਨਾਂ ਨੇ ਉਹਨੂੰ ਕੰਟਰਾਡਿਕਟ ਕਰਤਾ ਹੈ ਕਿ ਇੱਕ ਛੋਟੀ ਜੀ ਮਾਮੂਲੀ ਜੀ ਗੱਲ ਦੇ ਉੱਤੇ ਜਿਹੜਾ ਬੱਚੇ ਦਾ ਉਹਨਾਂ ਨੇ ਦੱਸਿਆ ਵੀ ਹੈ ਕਿ ਉਹਦੀ ਇੱਕ ਆਦਤ ਹੈ ਅੱਗੇ ਪਿੱਛੇ ਲਫ਼ਜ਼ ਜੋੜ ਕੇ, ਉਹਨੂੰ ਵੀ ਬਰਦਾਸ਼ਤ ਨਹੀਂ ਕੀਤਾ ਗਿਆ ਔਰ ਉਹ ਉੱਤੇ ਵੀ ਇਹ ਕਰਤਾਰਪੁਰ ਬਾਰਡਰ ਜਿਹੜਾ ਬੰਦ ਹੋ ਗਿਆ ਜਿਹੜਾ, ਯਾਨੀ ਕਿ ਇੰਨੀ ਛੋਟੀ ਜੀ ਗੱਲ ਤੇ ਯਕੀਨਨ ਅਗਰ 72 ਸਾਲ ਦੇ ਬਾਅਦ ਉਹ ਖੁੱਲਿਆ ਤੇ ਕੁਛ ਨਾ ਕੁਛ ਤੇ ਹੈ ਸੀ ਜਿਹਦੀ ਵਜ੍ਹਾ ਨਾਲ ਨਹੀਂ ਖੁੱਲ ਰਿਹਾ ਸੀ। ਤੇ ਅਗਰ ਹੁਣ ਖੁੱਲਿਆ ਤੇ ਅਗਰ ਇੱਕ ਖਦਸ਼ੇ ਦਾ ਇਜ਼ਹਾਰ ਹੈ ਕਿ ਜੇ ਇਹੋ ਜੀ ਅਦਮ ਬਰਦਾਸ਼ਤ ਦਾ ਮੁਜ਼ਾਹਰਾ ਕੀਤਾ ਗਿਆ ਤੇ ਉਹ ਅਦਮ ਬਰਦਾਸ਼ਤ ਦਾ ਮੁਜ਼ਾਹਰਾ ਹੁਣ ਉਧਰੋਂ ਦਿਖਾ ਦਿੱਤਾ ਗਿਆ। ਜਿਹੜਾ ਸਾਡਾ ਅਦਮ ਬਰਦਾਸ਼ਤ ਦਾ ਜਿਹੜਾ ਮੁਜ਼ਾਹਰਾ ਅਸੀਂ ਹਰ ਰੋਜ਼ ਦੇਖਦੇ ਹਾਂ, ਰੋਜ਼ ਸਿਰਫ ਕਿਸੇ ਨੂੰ ਇਲਜ਼ਾਮ ਲਾ ਕੇ ਅੱਗ ਲਾ ਕੇ ਸਾੜ ਦਿੰਦੇ ਹਾਂ, ਤੇ ਉਹਦੀ ਤੇ ਗੱਲ ਜ਼ਿਆਦਾ ਖਤਰਨਾਕ ਤੇ ਉਹ ਜੋ ਅਸੀਂ ਕਰ ਰਹੇ ਹਾਂ। ਤੇ ਉਹ ਮੇਰਾ ਨਹੀਂ ਖਿਆਲ ਕਿ ਅਸੀਂ ਇਹ ਤਵੱਕੋ ਉਹਨਾਂ ਕੋਲੋਂ ਕਰੀਏ ਕਿ ਜੀ ਉਹ ਬਸ ਬਰਦਾਸ਼ਤ ਕਰਨ ਤੇ ਅਸੀਂ ਜਿਹੜਾ ਉਹ ਇਹ ਕਹਾਣੀ ਪਹਿਲੇ ਵੀ ਪੜ੍ਹੀ ਗਈ, ਉਹਦੇ ਉੱਤੇ ਮੇਰਾ ਪਹਿਲੇ ਵੀ ਐਸੇ ਤਰ੍ਹਾਂ ਦਾ ਕੁਛ ਗੱਲਬਾਤ ਹੈਗੀ ਸੀ। ਦੂਸਰੀ ਹੈ ਕਿ ਇੱਕ ਜਿਹੜੀ ਗੱਲ ਕੀਤੀ ਗਈ ਕਿ ਬੱਚੇ ਵੱਲ, ਹਾਂ ਉਹ ਬੱਚਾ ਵਾਕਈ ਉਹ ਇੱਕ ਮਰਕਜ਼ੀ ਕਿਰਦਾਰ ਦੀ ਹੈਸੀਅਤ ਰੱਖਦਾ ਹੈ ਇਸ ਕਹਾਣੀ 'ਚ। ਅਸਲ 'ਚ ਉਹਨਾਂ ਨੇ 2-3 ਬਹੁਤ ਅਹਿਮ ਇਸ਼ੂਜ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਉਹ ਵੀ ਹੈ ਕਿ ਹੁਣ ਜਿਹੜਾ ਬੱਚਾ ਹੈ ਉਹਦੇ ਜਿਹੜੇ ਮੁਕਾਲਮੇ ਨੇ ਉਹ ਉਰਦੂ 'ਚ ਨੇ ਔਰ ਜਿਹੜੇ ਉਹਦੇ ਮਾਂ-ਬਾਪ ਨੇ ਉਹ ਵੀ ਉਹਦੇ ਨਾਲ ਉਰਦੂ 'ਚ ਹੀ ਗੱਲ ਕਰ ਰਹੇ ਨੇ। ਤੇ ਉਹ ਇੱਕ ਪਾਸੇ ਤੇ ਉਹ ਖੈਰ ਉਹ ਜਿਹੜਾ ਸਾਡਾ ਸੋਸ਼ਲ ਮੀਡੀਆ ਉਹਦਾ ਫੋਨ ਹੁਣ ਪਕੜਾਇਆ ਹੋਇਆ ਉਸ ਬੱਚੇ ਨੂੰ, ਉਹ ਇੱਕ ਅਲੱਗਾ ਇਸ਼ੂ ਹੈ। ਲੇਕਿਨ ਇੱਥੇ ਉਹ ਵੀ ਇਸ਼ੂ ਹੈ ਜਿੱਥੇ ਹੁਣੇ ਕੋਈ ਗੱਲ ਹੋਈ ਕਿ ਮਾਂ ਬੋਲੀ ਨਾਲ ਨਹੀਂ ਜੋੜੇ ਹੋਏ। ਉਸ ਬੱਚੇ ਦੀ ਮਾਂ ਬੋਲੀ ਪੰਜਾਬੀ ਹੈ ਹੀ ਨਹੀਂ, ਜਿਹਨੇ ਆਪਣੀ ਮਾਂ-ਬਾਪ ਕੋਲੋਂ ਪੈਦਾ ਹੋਣ ਦੇ ਬਾਅਦ ਸਿਰਫ ਉਰਦੂ ਸੁਣੀ ਹੈ। ਉਹ ਆਪਸ ਦੇ ਵਿੱਚ ਤੇ ਪੰਜਾਬੀ 'ਚ ਗੱਲ ਕਰ ਰਹੇ ਨੇ, ਉਸ ਬੱਚੇ ਨਾਲ ਮੂੰਹ ਕਰਕੇ ਤੇ ਉਹਦੇ ਨਾਲ ਉਰਦੂ ਬੋਲ ਰਹੇ ਨੇ। ਉਹਦੀ ਮਾਂ ਬੋਲੀ ਕਿਸ ਤਰ੍ਹਾਂ ਹੋ ਗਈ ਪੰਜਾਬੀ? ਮਾਂ ਬੋਲੀ ਤੇ ਉਹੀ ਹੈ ਜਿਹੜੀ ਉਸ ਬੱਚੇ ਨੇ ਸੁਣੀ ਹੈ। ਇੱਕ ਇਲਾਕੇ 'ਚ ਪੈਦਾ ਹੋਣ ਦੇ ਨਾਲ ਉਹਦੀ ਮਾਂ ਬੋਲੀ ਉਹ ਨਹੀਂ ਬਣ ਜਾਂਦੀ ਜਿਹੜੀ ਉਸ ਇਲਾਕੇ ਦੀ ਜ਼ੁਬਾਨ ਹੈ। ਉਹ ਤੁਸੀਂ ਕਿਸੇ ਅਗਰ ਜੰਗਲ 'ਚ ਕਿਧਰੇ ਬੱਚਾ ਪੈਦਾ ਹੋ ਜਾਵੇ ਔਰ ਜਿਹੜੀ ਜ਼ੁਬਾਨ ਸੁਣੇਗਾ ਉੱਥੇ ਭਾਵੇਂ ਕੋਈ ਅਫਰੀਕੀ ਜ਼ੁਬਾਨ ਬੋਲੀ ਜਾਂਦੀ ਹੋਵੇ, ਉਹ ਅਫਰੀਕੀ ਉਹਦੀ ਮਾਂ ਬੋਲੀ ਨਹੀਂ ਹੈਗੀ, ਉਹ ਉਹੀ ਜ਼ੁਬਾਨ ਹੈ ਜਿਹੜੀ ਉਹ ਬੋਲਦਾ ਹੈ। ਇਸ ਵਾਸਤੇ ਬੱਚੇ ਦੀ ਤਰਬੀਅਤ ਤੋਂ ਜਿਹਨੇ ਕੀਤੀ ਹੈ ਉਹ ਕਸੂਰਵਾਰ ਨੇ ਕਿ ਅੱਜ 2021 'ਚ ਵੀ ਜਦੋਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਇੰਨਾ ਐਕਟਿਵਿਜ਼ਮ ਹੋ ਰਿਹਾ ਔਰ ਉਹਦੀ ਗੱਲ ਹੋ ਰਹੀ ਹੈ, ਸੌਰੀ 2024 ਉਹਦੇ ਵਿੱਚ ਵੀ ਜਿਹੜੇ ਮਾਂ-ਪਿਓ ਨੇ ਹਾਲੇ ਵੀ ਉਹ ਬੱਚਿਆਂ ਨੂੰ ਪੰਜਾਬੀ ਆਪ ਤੇ ਬੋਲਦੇ ਨੇ, ਪੰਜਾਬ ਦੀ ਗੱਲ ਵੀ ਕਰ ਰਹੇ ਨੇ, ਸਾਂਝੇ ਪੰਜਾਬ ਦੀ ਗੱਲ ਵੀ ਕਰ ਰਹੇ ਨੇ, ਲਹਿੰਦੇ ਚੜ੍ਹਦੇ ਪੰਜਾਬ ਦੀ ਗੱਲ ਕਰ ਰਹੇ ਨੇ, ਤੇ ਉਹ ਬੱਚੇ ਨੂੰ ਹਾਲੇ ਵੀ ਉਰਦੂ ਬੋਲ ਰਹੇ ਨੇ। ਉਹਦੀ ਫਿਰ ਅੱਗੇ ਬਹੁਤ ਲੰਬੀ ਬਹਿਸ ਹੋ ਜਾਏਗੀ ਕਿ ਕਿਉਂ ਹੁੰਦਾ ਇਸ ਤਰ੍ਹਾਂ। ਇੱਕ ਅੱਧੀ ਗੱਲ ਹੈ ਕਿ ਮੁਕਾਲਮੇ ਦੇ ਨਾਲ ਡਾਕਟਰ ਸਾਹਿਬ ਨੇ ਬੜੀ ਅੱਛੀ ਗੱਲਬਾਤ ਕੀਤੀ, ਲੇਕਿਨ ਮੈਂ ਥੋੜ੍ਹਾ ਜਿਹਾ ਡਿਸਐਗਰੀ ਕਰਾਂਗਾ। ਬਹੁਤ ਅੱਛੇ ਅਦਬ ਦੇ ਵਿੱਚ ਮੁਕਾਲਮੇ ਦੇ ਨਾਲ ਗੱਲ ਵਧਾਈ ਜਾਂਦੀ ਹੈ, ਬਾਜ਼ ਔਕਾਤ ਮੁਕਾਲਮੇ ਦੇ ਨਾਲ ਹੀ ਕਹਾਣੀ ਅੱਗੇ ਵਧਾਈ ਜਾਂਦੀ ਹੈ ਔਰ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਅੱਛਾ ਤਰੀਕਾ ਹੁੰਦਾ ਹੈ ਕਿ ਸਿਰਫ ਨਰੇਟਰ ਜਿਹੜਾ ਹੈ ਉਹ ਨਹੀਂ ਸਾਰੀਆਂ ਚੀਜ਼ਾਂ ਖੁਦ ਹੀ ਦੱਸ ਰਿਹਾ ਕਿ ਉਹ ਇਸ ਤਰ੍ਹਾਂ ਤੇ ਇਸ ਤਰ੍ਹਾਂ, ਬਲਕਿ ਉਹ ਮੁਕਾਲਮੇ ਦੇ ਜ਼ਰੀਏ ਨਾ ਸਿਰਫ ਕਿਰਦਾਰਾਂ ਦੀ ਅਸਲ ਸ਼ਕਲ ਸਾਹਮਣੇ ਨਜ਼ਰ ਆਉਂਦੀ ਹੈ, ਉਹਨਾਂ ਦਾ ਲੋਕੇਲ ਸਮਝ ਆਉਂਦਾ ਹੈ, ਉਹਨਾਂ ਦਾ ਰਹਿਤਲ ਜਿਹੜੀ ਹੈ ਉਹ ਸਮਝ ਆਉਂਦੀ ਹੈ। ਔਰ ਅਗਰ ਉਹਦੇ ਵਿੱਚ ਉਹਨਾਂ ਨੇ ਮੁਕਾਲਮੇ ਦੇ ਵਿੱਚ ਕੋਈ ਗਾਲ ਵੀ ਬੋਲੀ ਹੈ, ਉਹ ਅੱਛਾ ਕੀਤਾ ਉਹਨਾਂ ਨੇ ਕਿ ਪਬਲਿਕਲੀ, ਮੈਂ ਵੀ ਕਈ ਦਫਾ ਐਸਾਂ ਦੀ ਕੋਈ ਗੱਲ ਹੋਵੇ ਤੇ ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ ਕਿ ਪੜ੍ਹਨ ਵਾਲਾ ਤੇ ਚਲੋ ਪੜ੍ਹ ਲਵੇ, ਲੇਕਿਨ ਪਬਲਿਕ 'ਚ ਅਸੀਂ ਕਿਉਂ ਦੁਹਰਾਈਏ। ਲੇਕਿਨ ਅਗਰ ਕੋਈ ਕਿਰਦਾਰ ਅਗਰ ਕੋਈ ਗਾਲ ਹੀ ਦੇ ਰਿਹਾ ਤੇ ਉਹ ਮੇਰਾ ਨਹੀਂ ਖਿਆਲ ਕਿ ਕੋਈ ਐਸੀ ਉਹਦੇ 'ਚ ਕੋਈ ਪ੍ਰੋਬਲਮ ਹੈਗੀ ਹੈ। ਮੁਹੰਮਦ ਸਲੀਮੁਰ ਰਹਿਮਾਨ ਸਾਹਿਬ ਨੂੰ ਇੱਕ ਮੇਰੀ ਕਹਾਣੀ ਉਹਦੀ ਛਪੀ ਸੀ ਸਵੇਰਾ ਦੇ ਵਿੱਚ, ਉਹਦਾ ਨਾਮ ਮੇਰੇ ਜ਼ਿਹਨ 'ਚੋਂ ਨਿਕਲ ਰਿਹਾ, ਤਾਜ਼ੀਤੀ ਕਰਾਰਦਾਦ ਇੱਕ ਬਿਆਨੀਆ। ਉਹਦੇ 'ਚ 3-4 ਜਗ੍ਹਾ ਤੇ ਉਹਦੇ 'ਚ ਗਾਲ ਹੀ ਹੈਗੀ ਸੀ। ਮੈਂ ਸਲੀਮ ਸਾਹਿਬ ਨੂੰ ਭੇਜ ਦਿੱਤਾ ਅਫਸਾਨਾ, ਉਹਦੇ ਬਾਅਦ ਮੇਰੀ ਫ਼ੋਨ ਤੇ ਗੱਲ ਹੋਈ, ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ, ਉਹਨਾਂ ਨੇ ਕਿਹਾ ਕਿ ਮੈਂ ਪਸੰਦ ਨਹੀਂ ਕਰਦਾ ਕਿ ਅਨਨੈਸੈਸਰੀ ਗਾਲੀ ਹੋਵੇ, ਲੇਕਿਨ ਇਸ ਅਫਸਾਨੇ ਵਿੱਚ ਜਿੰਨੀਆਂ ਗਾਲੀਆਂ ਆਈਆਂ ਨੇ ਉਹ ਬਹੁਤ ਹੀ ਮੁਨਾਸਬ ਔਰ ਉਹਦੀ ਬਿਲਕੁਲ ਯਾਨੀ ਫਿੱਟ ਬੈਠ ਰਹੀਆਂ ਨੇ, ਉਸ ਗੱਲ ਨੂੰ ਵਧਾ ਰਹੀਆਂ ਨੇ ਜਿਹੜੀ ਕਿ ਤੁਸੀਂ ਕਰਨਾ ਚਾਹੇ। ਇਸ ਵਾਸਤੇ ਮੈਂ ਉਹਦੇ ਸਮੇਤ ਹੀ ਸ਼ਾਇਆ ਕਰਾਂਗਾ ਔਰ ਉਹ ਸ਼ਾਇਆ ਵੀ ਹੋਈ ਹੈ। ਹੁਣ ਅਗਰ ਸਵੇਰਾ ਦੇ ਵਿੱਚ ਹੀ ਕਹਾਣੀ ਦੇ ਵਿੱਚ ਗਾਲੀਆਂ ਛਪੀਆਂ ਹੋਈਆਂ ਨੇ ਤੇ ਫਿਰ ਮੈਂ ਨਹੀਂ ਮੰਨ ਸਕਦਾ ਕਿ ਅਦਬ ਦੇ ਵਿੱਚ ਗਾਲੀ ਨਹੀਂ ਛਪ ਸਕਦੀ, ਉਹ ਛਾਪੀ ਜਾ ਸਕਦੀ ਹੈ। ਇੱਕ ਅੱਧੀ ਗੱਲ ਹੋਰ ਰਹਿ ਗਈਆਂ ਸੀ, ਮਨਫੀ ਇੰਪੈਕਟ। ਦੇਖੋ ਇੱਕ ਲਿਖਣ ਵਾਲੇ ਦੀ ਆਜ਼ਾਦੀ ਹੈ ਔਰ ਮੇਰਾ ਨਹੀਂ ਖਿਆਲ ਕਿ ਉਹ ਇਹ ਸੋਚ ਕੇ ਲਿਖਦਾ ਇਹਦਾ ਮਨਫੀ ਇੰਪੈਕਟ ਹੋਏਗਾ, ਇਹਦੇ ਨਾਲ ਮਸਬਤ ਇੰਪੈਕਟ ਹੋਏਗਾ, ਕੋਈ ਮੋਰਲ ਆਫ ਦਾ ਸਟੋਰੀ ਕੀ ਹੋਏਗੀ। ਜਦੀਦ ਅਦਬ ਵਿੱਚ ਮੇਰਾ ਖਿਆਲ ਹੈ ਇਹ ਨਹੀਂ ਸੋਚਿਆ ਜਾਂਦਾ। ਇਹਦੇ ਬਾਵਜੂਦ ਅੱਛਾ ਅਦਬ ਦੇ ਪੜ੍ਹਨ ਦੇ ਬਾਅਦ ਮੇਰਾ ਖਿਆਲ ਹੈ ਕਿ ਅੱਛਾ ਹੀ ਅਸਰ ਜਿਹੜਾ ਉਹ ਕਾਰੀ 'ਤੇ ਪੈਂਦਾ ਹੈ, ਭਾਵੇਂ ਉਹ
ਉਹਦੇ ਵਿੱਚ ਉਹਨੇ ਖੂਨ ਰਜ਼ੀ ਦਿਖਾਈ ਹੋਵੇ, ਉਹਨੇ ਜੋ ਵੀ ਕੀਤਾ ਹੋਵੇ, ਪੜ੍ਹਨ ਵਾਲੇ ਤੇ ਪਤਾ ਨਹੀਂ, ਇੱਕ ਅਜੀਬ ਮਿਸਟਰੀ ਹੈ ਕਿ ਉਹਦਾ ਅੱਛਾ ਪੋਜ਼ਿਟਿਵ ਅਸਰ ਹੀ ਹੋਇਆ। ਅਸੀਂ ਜਿੰਨਾ ਅਦਬ ਪੜ੍ਹਿਆ ਦੁਨੀਆ ਦਾ, ਉਹਦੇ ਸਾਨੂੰ ਉਹਦੇ 'ਚ ਬਹੁਤ ਅਜੀਬ ਚੀਜ਼ਾਂ ਵੀ ਪੜ੍ਹੀਆਂ, ਲੇਕਿਨ ਉਹ ਸਾਨੂੰ ਉਹਦੇ ਉੱਤੇ ਪੋਜ਼ਿਟਿਵ ਇੰਪੈਕਟ ਹੀ ਹੁੰਦਾ ਹੈ। ਔਰ ਆਖਰੀ ਗੱਲ ਹੈ ਕਿ ਹੁਣ ਇਹਨਾਂ ਦੇ ਜਿਹੜਾ ਬੁਨਤ ਹੈ, ਜਿਹੜਾ ਕਰਾਫਟ ਹੈ, ਜਿੰਨਾ ਫਲੋ ਆ ਗਿਆ ਅਲੀ ਉਸਮਾਨ ਬਾਜਵਾ ਦੀ ਲਿਖਤ ਦੇ ਵਿੱਚ, ਉਹ ਮੈਨੂੰ ਬੜਾ ਫਖਰ ਹੁੰਦਾ ਹੈ ਕਿਉਂਕਿ ਪਹਿਲੀ ਕਹਾਣੀ ਤੋਂ ਹੁਣ ਤੱਕ ਮੈਂ ਇਹਨਾਂ ਦੀ ਸ਼ਾਇਦ ਹੀ ਕੋਈ ਕਹਾਣੀ ਜਿਹੜੀ ਨਹੀਂ ਸੁਣੀ ਜਾਂ ਪੜ੍ਹੀ, ਅਤੇ ਉਹ ਬਹੁਤ ਹੀ ਅਬੂਰ ਹਾਸਲ ਜਿਹਨੂੰ ਕਹਿੰਦੇ ਨੇ ਨਾ ਕਿ ਲਿਖਣ ਦੇ ਵਿੱਚ। ਬਾਕੀ ਮੌਜ਼ੂ ਦੇ ਉੱਤੇ, ਮਤਨ ਦੇ ਉੱਤੇ, ਕਰਾਫਟ ਦੇ ਇਖਤਲਾਫਾਤ ਹੋ ਸਕਦੇ ਨੇ, ਔਰ ਇੰਨੇ ਕੋ ਅੱਛੇ ਸੰਜੀਦਾ ਅਦਬ ਦੇ ਕਾਰੀ ਵੀ ਨੇ, ਖੁਦ ਸੰਜੀਦਾ ਅਦੀਬ ਨੇ, ਕਿ ਉਹ ਇਹਨਾਂ ਚੀਜ਼ਾਂ ਨੂੰ ਜਦੋਂ ਸੁਣਦੇ ਨੇ ਤਾਂ ਉਹ ਆਪਣੀ ਜ਼ਰੂਰ ਉਹਦੇ 'ਚ ਕਰਦੇ ਨੇ। ਇਹ ਜਿਹੜੀ ਕਹਾਣੀ ਹਲਕੇ 'ਚ ਪੜ੍ਹੀ ਗਈ ਸੀ, ਉਹਦੇ ਵਿੱਚ ਵੀ ਤਬਦੀਲੀਆਂ ਉਹਨਾਂ ਨੇ ਕੀਤੀਆਂ ਬਾਅਦ 'ਚ ਵੀ। ਅੱਜ ਵੀ ਉਹਨਾਂ ਨੇ ਸੁਣੀ ਹੈ ਸਾਡੀ ਗੱਲ, ਤੇ ਹੋ ਸਕਦਾ ਹੈ ਇਹਨੂੰ ਮਜ਼ੀਦ ਉਹ ਕਰ ਲੈਣ, ਲੇਕਿਨ ਮਜਮੂਈ ਤੌਰ 'ਤੇ ਮੈਨੂੰ ਬਹੁਤ ਅੱਛਾ ਲੱਗਿਆ।